ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਕਿ ਕੀ ਘਟਨਾਵਾਂ ਘਟਦੀਆਂ ਨੇ ਜੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੇ ਉਹਨਾਂ ਦੇ ਪਿੱਛੇ ਸੱਚਾਈ ਕੀ ਹੁੰਦੀ ਆ। ਅਤੇ ਜੀ ਸਰੋਤਿਓ, ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਇੱਕ ਸਪੈਸ਼ਲ ਇੰਟਰਵਿਊ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ ਤੁਸੀਂ ਸੁਣੋਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ, ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ, ਕਿਸੇ ਵੀ ਤਰੀਕੇ ਨਾਲ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਫੋਨ ਤੇ ਸੁਣਨਾ ਆ ਤੇ ਤੁਸੀਂ ਫੋਨ ਤੇ ਵੀ ਸੁਣ ਸਕਦੇ ਜੀ, 832 551 5029, 605 475 6868। ਤੇ ਜੇ ਤੁਸੀਂ UK 'ਚ ਸੁਣਨਾ 3300101100। ਤੇ ਜਰਮਨੀ ਦੇ ਵਿੱਚ ਜੇ ਸੁਣਨਾ ਹੈ ਤੇ 511809040441। ਤੇ ਆਸਟ੍ਰੇਲੀਆ ਦੇ ਵਿੱਚ ਜੀ 1300768450। ਇਹਨਾਂ ਨੰਬਰਾਂ 'ਤੇ ਤੁਸੀਂ ਡਾਇਲ ਕਰਕੇ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਹਾਂ ਜੀ। ਪੰਜਾਬੀ ਰੇਡੀਓ USA ਦੀ ਐਪ ਵੀ ਡਾਊਨਲੋਡ ਕਰ ਸਕਦੇ ਹਾਂ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਤੇ ਜੀ ਬਲਤੇਜ ਪੰਨੂ ਜੀ, ਅੱਜ ਆਪਾਂ ਇੱਥੇ ਦੀ ਗੱਲਬਾਤ ਕਰਾਂਗੇ ਕਾਲੇ ਧਨ ਦਾ। ਕਾਫੀ ਟਾਈਮ ਤੋਂ ਰੌਲਾ ਪੈ ਰਿਹਾ ਆ, ਨਾਲ ਜਿਹੜੀਆਂ ਸੂਚੀਆਂ ਆ ਉਹਨਾਂ ਦੀ ਵੀ ਗੱਲਬਾਤ ਹੋ ਰਹੀ ਆ। ਤੇ ਜਿਹੜੀਆਂ 627 ਨਾਵਾਂ ਦੀ ਸੂਚੀ ਆ, ਉਸ ਦੇ ਪਿੱਛੇ ਕੀ ਚੱਕਰ ਆ? ਐਕਚੁਅਲੀ ਇਹ ਜਿਹੜੀ ਸੂਚੀ ਹੈ ਜੀ, ਇਹ ਸੁਪਰੀਮ ਕੋਰਟ ਦੇ ਦਬਕੇ ਤੋਂ ਬਾਅਦ ਹੀ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਸੌਂਪੀ ਹੈ ਜੀ। ਉਹ ਤੋਂ ਬਿਨਾਂ ਪਹਿਲਾਂ ਤਾਂ ਉਹ 3 ਕੁ ਬੰਦਿਆਂ ਦੀ ਸੂਚੀ ਜਿਹੜੀ ਸੀ ਉਹ ਲੈ ਕੇ ਚਲੇ ਗਏ ਸੀਗੇ ਜੀ। ਹੁਣ ਸਵਿਟਜ਼ਰਲੈਂਡ ਦੇ ਬੈਂਕਾਂ ਵਿਚਲੇ ਜਨੇਵਾ ਦੇ 627 ਬੈਂਕ ਖਾਤਿਆਂ ਦੀ ਸੂਚੀ ਜਿਹੜੀ ਆ ਉਹ ਸੌਂਪੀ ਆ। ਇਹਦੇ ਵਿੱਚੋਂ ਅੱਧੇ ਖਾਤੇ ਜਿਹੜੇ ਉਹ ਭਾਰਤੀਆਂ ਦੇ ਨੇ। ਕੇਂਦਰ ਨੇ ਅਦਾਲਤ ਨੂੰ ਜਿਹੜਾ ਦੱਸਿਆ ਕਿ ਆਮਦਨ ਕਰ ਵਿਭਾਗ ਵਾਲੇ ਕਾਲੇ ਧਨ ਦੀ ਜਿਹੜੀ ਸ਼ਨਾਖਤ ਦੇ ਕੁੱਲ ਰਾਸ਼ੀ ਦਾ ਪਤਾ ਲਾਉਣ ਲਈ ਮਾਰਚ 2015 ਤੱਕ ਮੁਕੰਮਲ ਜਿਹੜਾ ਜੀ ਉਹ ਕੰਮ ਕਰ ਲਿਆ ਜਾਊਗਾ। ਜਿਹੜੀ ਸੁਪਰੀਮ ਕੋਰਟ ਆ ਜੀ, ਉਹਨੇ ਇੱਕ ਤਾਂ ਇਹ ਸੂਚੀ ਜਿਹੜੀ ਖੋਲੀ ਨਹੀਂ, ਉਹਦੇ ਸੀਲਬੰਦ ਲਿਫਾਫਾ ਜਿਹੜਾ ਜੀ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਆ ਉਹਨੂੰ ਇਹ ਦੇਣ ਦਾ ਹੁਕਮ ਕੀਤਾ। ਇਹ ਕਿਹਾ ਕਿ ਉਹ ਖੋਲੇ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤਾ ਹੈ ਕਿ CBI ਤੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਇਹਦੇ ਨਾਲ ਇਹ ਸੂਚੀ ਜਿਹੜੀ ਆ ਉਹ ਸਾਂਝੀ ਕੀਤੀ ਜਾਵੇ। ਦੂਜਾ ਪੱਖ ਇਹਦਾ ਇਹ ਵੀ ਹੈ ਜੀ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹਦੇ ਕੋਲ ਪਹਿਲਾਂ ਹੀ ਇਹ ਸੂਚੀ ਜਿਹੜੀ ਆ ਉਹ ਹੈਗੀ ਆ। ਤੀਜਾ ਜਿਹੜਾ ਪੱਖ ਇਹਦੇ ਵਿੱਚ ਸੁਪਰੀਮ ਕੋਰਟ ਦਾ, ਉਹਨੇ ਇਹ ਕਿਹਾ ਜੀ ਕਿ ਇੱਕ ਤਾਂ ਨਵੰਬਰ ਦੇ ਲਾਸਟ ਤੱਕ ਜਿਹੜਾ ਜੀ ਇਹ ਦੱਸਿਆ ਜਾਵੇ ਇਹਦਾ ਸਟੇਟਸ ਕੀ ਆ, ਹੁਣ ਤੱਕ ਜਿਹੜਾ ਜੀ SIT ਨੇ ਕੀ ਕੀਤਾ ਇਸ ਮਾਮਲੇ ਦੇ ਵਿੱਚ। ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਮਾਰਚ ਦੇ ਲਾਸਟ ਦਿਨ 2015 ਤੱਕ ਇਹ ਸਾਰੀ ਜਾਂਚ ਜਿਹੜੀ ਹੈ ਜੀ ਇਹਨੂੰ ਮੁਕੰਮਲ ਜਿਹੜਾ ਉਹ ਕਰ ਲਿਆ ਜਾਵੇ। ਇਹ ਕੁਝ ਜਿਹੜੇ ਹੁਕਮ ਨੇ ਉਹ ਸੁਪਰੀਮ ਕੋਰਟ ਨੇ ਕੀਤੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਇਹ 627 ਨਾਵਾਂ ਵਾਲੀ ਜਿਹੜੀ ਸੂਚੀ ਹੈ ਉਹ ਆ ਗਈ ਹੈ। ਔਰ ਅਜੇ ਤੱਕ ਇਹ ਜਨਤਕ ਨਹੀਂ ਕੀਤੇ ਗਏ। ਕੀ ਇਹ ਜਨਤਕ ਹੋ ਸਕਣਗੇ? ਇਹ ਅਜੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੀ ਹੈ ਜੀ। ਜੀ ਤੇ ਅੱਗੇ ਆ ਜੀ, ਜਿਸ ਤਰ੍ਹਾਂ ਰੌਲਾ ਵੀ ਬੜਾ ਪਿਆ ਤੇ ਉਹਦੀ ਸੂਚੀ ਦੇ ਨਾਂ ਆ ਭਾਵੇਂ ਦਬਕੇ ਨਾਲ ਹੀ ਦਿੱਤੇ, ਪਰ ਇਹਨਾਂ ਦਾ ਲੱਗਦਾ ਹੈਗਾ ਕੁਛ ਬਣੂ ਜਾਂ ਏਦਾਂ ਠੰਡੇ ਵਸਤੇ 'ਚ ਪੈ ਜਾਓ?
ਇਸ ਤਰ੍ਹਾਂ ਹੈ ਜੀ, ਇਹ ਸਵਾਲ ਬਹੁਤ ਵੱਡਾ ਇਸ ਵੇਲੇ ਖੜਾ ਹੈ ਕਿ ਇਹਦਾ ਬਣੂਗਾ ਕੀ ਜਿਹੜੇ ਇਹਨਾਂ ਨਾਵਾਂ ਦੀ ਸੂਚੀ ਜਿਹੜੀ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਲਿਆ ਕੇ ਇਹ ਜਿਹੜਾ ਕੰਮ ਸਰ ਗਿਆ, ਜਾਂ ਉਸ ਤੋਂ ਬਾਅਦ ਜਿਹੜੀ ਇਹ ਬਲੈਕ ਮਨੀ ਹੈ ਉਹ ਆ ਸਕੂਗੀ ਜਾਂ ਨਹੀਂ। ਕਈ ਵਾਰੀ ਉਹ ਹੁੰਦਾ ਨਾ ਜੀ, ਸਿਆਣੇ ਕਹਿੰਦੇ ਨੇ ਕਿ ਜਿਹੜੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਸਭ ਤੋਂ ਵੱਧ ਜਿਹੜੀ ਆ ਉਹ ਫਸੀ ਹੋਈ ਨਜ਼ਰ ਆਉਂਦੀ ਹੈ ਹਾਲ ਦੀ ਘੜੀ। ਉਹਦਾ ਜਿਹੜਾ ਰੀਜ਼ਨ ਹੈ, ਇੱਕ ਤਾਂ ਜੀ ਜਿਹੜੀ ਕਾਂਗਰਸ ਹੈ ਉਹ ਲੋਕ ਸਭਾ ਦੇ ਵਿੱਚ ਮੁੱਦੇ ਮੂੰਹ ਡਿੱਗਣ ਤੋਂ ਬਾਅਦ ਉਹਨੂੰ ਲੱਗਦਾ ਕਿ ਉਹਦੇ ਕੋਲੇ ਇੱਕ ਮੁੱਦਾ ਜਿਹੜਾ ਆ ਗਿਆ। 24 ਨਵੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋ ਰਿਹਾ। ਜੰਮੂ ਕਸ਼ਮੀਰ ਝਾਰਖੰਡ ਦੀਆਂ ਜਿਹੜੀਆਂ ਚੋਣਾਂ ਨੇ ਉਹ ਉਸ ਮਾਮਲੇ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਇਸ ਮੁੱਦੇ ਨੂੰ ਹਥਿਆਰ ਬਣਾਊਗੀ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵੀ ਇਸ ਮੁੱਦੇ ਨੂੰ ਕਾਫੀ ਵੱਡੇ ਤਰੀਕੇ ਨਾਲ ਚੁੱਕ ਰਹੀ ਹੈ। 2012 ਦੇ ਵਿੱਚ 15 ਲੋਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ। ਇਹ ਜਿਹੜੀ ਸੂਚੀ ਹੈ ਜੀ ਇਹਦੇ ਵਿੱਚ ਉਹ ਸਾਰੇ ਦੇ ਸਾਰੇ 15 ਲੋਕ ਹੈਗੇ ਆ। ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਹੁਣ ਕਹਿਣ ਦਾ ਇਹ ਮੌਕਾ ਮਿਲ ਗਿਆ ਜੀ ਕਿ ਮੈਂ ਤਾਂ ਪਹਿਲਾਂ ਹੀ ਇਹ ਗੱਲ ਜਿਹੜੀ ਕਹਿੰਦਾ ਸੀਗਾ, ਜਿਹੜੇ ਉਹਦੇ ਉੱਤੇ ਕੇਸ ਕਰਦੇ ਫਿਰਦੇ ਨੇ ਹੁਣ ਉਹਨਾਂ ਕੇਸਾਂ ਦਾ ਜਿਹੜਾ ਅਦਾਲਤ ਦੇ ਵਿੱਚ ਬਣਨਾ ਕੱਖ ਨਹੀਂ, ਕਿਉਂਕਿ ਇਸ ਸੂਚੀ ਦੇ ਵਿੱਚ ਉਹ ਨਾਮ ਜਿਹੜੇ ਹੈਗੇ ਨੇ ਉਧਰੋਂ ਇੱਕ ਤਾਂ ਜਾਂ ਤਾਂ ਜ਼ਿਮਨੀ ਚੋਣਾਂ ਦੇ 3 ਦੀ ਹੁੰਦੀ ਹੈ ਜਾਂ ਜਿਹੜੀਆਂ ਚੋਣਾਂ ਆ ਜਾਂਦੀਆਂ ਨੇ ਜੇ ਜਿਹਦਾ ਫੈਸਲਾ ਅੱਜ ਹੋ ਜਾਣ ਦੀ ਸੰਭਾਵਨਾ ਸੁਪਰੀਮ ਕੋਰਟ ਦੇ ਵਿੱਚ, ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਹਨੂੰ ਸਿਆਸੀ ਤੌਰ ਦੇ ਉੱਤੇ ਉਭਾਰੂਗੀ। ਜਿਹੜੀ ਬੀਜੇਪੀ ਦੀ ਸਰਕਾਰ ਹੈ ਬੇਸ਼ੱਕ ਉਹਨੇ ਇਹ ਖਾਤੇ ਤਾਂ ਦੇਤੇ, ਉਹ ਇਸ ਗੱਲੋਂ ਇਹ ਕਹਿ ਰਹੀ ਹੈ ਲਓ ਜੀ ਪਿਛਲੀ ਜਿਹੜੀ UPA ਦੀ ਸਰਕਾਰ ਸੀ ਉਹਨੇ ਕੀ ਕੀਤਾ, ਅਸੀਂ ਤਾਂ ਇਹ ਕਿਹਾ ਸੀਗਾ ਨਾਮ ਦੇਵਾਂਗੇ, ਲਿਆ ਕੇ ਨਾਮ ਜਿਹੜੇ ਉਹ ਦੇ ਦਿੱਤੇ। ਉਹ ਇੱਥੇ ਗੱਲ ਮੁਕਾਉਂਦੀ ਹੈ, ਜਦੋਂ ਕਿ ਜਿਹੜੇ ਪਿਛਲਾ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਦੇਖੇ ਜਾਣ ਚੋਣਾਂ ਦੇ ਦੌਰਾਨ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਪੈਸਾ ਲੈ ਕੇ ਆਵਾਂਗੇ। ਨਰਿੰਦਰ ਮੋਦੀ ਹੋਰਾਂ ਦਾ ਲੈਕਚਰ ਤਾਂ ਇਹ ਸੀਗਾ ਕਿ ਇਕੱਲੇ ਇਕੱਲੇ ਬੰਦੇ ਦੇ ਕੋਲੇ ਇੱਕ ਭਾਰਤੀ ਦੇ ਕੋਲੇ 15-15 ਲੱਖ ਰੁਪਈਆ ਜਿਹੜਾ ਜੀ ਆ ਜਾਣਾ। ਲੋਕੀ ਜਿਹੜੇ ਬੁੱਲਾਂ ਤੇ ਜ਼ੁਬਾਨ ਫੇਰਨ ਲੱਗ ਗਏ ਸੀ ਕਿ 15-15 ਲੱਖ ਰੁਪਈਆ ਖੋਰੇ ਸਾਨੂੰ ਵੀ ਆ ਜਾਣਾ। ਇਹ ਇੱਕ ਸੁਪਨੇ ਸੀਗੇ ਜਿਹੜੇ ਮੰਗੇਰੀ ਲਾਲ ਦੇ ਵਿਖਾਏ ਗਏ ਸੀਗੇ। ਔਰ ਇਹ ਜਿਹੜੀ ਸੂਚੀ ਹੈ ਜੀ ਇਹਦੇ ਵਿੱਚ ਆਊਗਾ ਕੀ ਜੀ, ਕੁਛ ਵੀ ਮੇਰਾ ਖਿਆਲ ਇਹਦੇ ਵਿੱਚੋਂ ਆਇਆ ਨਹੀਂ ਆ ਸਕਣਾ ਜੀ। ਉਹਦਾ ਜਿਹੜਾ ਰੀਜ਼ਨ ਹੈ, ਇੱਕ ਤਾਂ ਅੱਧੇ ਜਿਹੜੇ ਨਾਮ ਨੇ ਉਹ NRIs ਦੇ ਨੇ ਜੀ। NRIs ਦੇ ਜਿਹੜੇ 627 ਦੇ ਵਿੱਚੋਂ ਬਹੁਤੇ ਨਾਮ ਨੇ ਉਹ NRIs ਨੇ, ਇਸ ਕਰਕੇ ਉਹਨਾਂ ਦੇ ਉੱਤੇ ਤਾਂ ਕੋਈ ਕੇਸ ਨਹੀਂ ਚੱਲ ਸਕਦਾ। 173 ਨਾਮ ਜਿਹੜੇ ਨੇ ਉਹ ਜਰਮਨ ਦੀ ਸਰਕਾਰ ਤੋਂ ਮਿਲੇ ਨੇ। 612 ਦੇ ਵੱਖਰੇ ਨਾਮਾਂ ਵਾਲੀ ਜਿਹੜੀ ਸੂਚੀ ਆ ਇੰਟਰਨੈਸ਼ਨਲ ਕੰਜ਼ੋਰਸ਼ੀਅਮ ਜਿਹੜੀ ਇਨਵੈਸਟੀਗੇਟਿਵ ਜਰਨਲਿਸਟ ਹੈ ਉਹਨਾਂ ਦੇ ਕੋਲੇ ਆ। 50,000 ਭਾਰਤੀਆਂ ਦੇ ਖਾਤੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਬੈਂਕਾਂ ਦੇ ਵਿੱਚ ਨੇ। ਇਹਦੇ ਵਿੱਚੋਂ ਅੱਧੇ ਜਿਹੜੇ ਨੇ ਉਹ ਗੈਰ ਕਾਨੂੰਨੀ ਜਿਹੜੇ ਉਹ ਦੱਸੇ ਜਾਂਦੇ ਨੇ। ਇਹ ਕਿਉਂਕਿ ਇਹ ਸਿਰਫ ਨਾ ਪੇਸ਼ ਕੀਤੇ ਨੇ, ਇਸ ਕਰਕੇ ਮੇਰਾ ਨਹੀਂ ਖਿਆਲ ਕੋਈ ਵੀ ਜਿਹੜਾ ਕਾਨੂੰਨ ਹੈ ਉਹ ਇੱਦਾਂ ਹੋ ਸਕੂਗਾ ਕਿ ਇਹ ਜਿਹੜੇ ਪੈਸਾ ਆ ਉਹ ਵਾਪਸ ਆ ਸਕੂਗਾ। ਜਿੰਨੀ ਦੇਰ ਤੱਕ BJP ਦੀ ਸਰਕਾਰ ਚੱਲਦੀ ਰਹੂਗੀ ਇਹ ਮਾਮਲਾ ਉਹਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣਿਆ ਰਹਿਣਾ ਕਿ ਕੀ ਕੀਤਾ ਉਹਨਾਂ ਦਾ। ਜਿਨ੍ਹਾਂ ਦੇ ਨਾਮ ਲਿਆਂਦੇ ਸੀਗੇ ਉਹ ਕਾਲਾ ਧਨ ਆਇਆ ਕਿ ਨਹੀਂ ਵਾਪਸ। ਇਸ ਮਾਮਲੇ ਦੇ ਉੱਤੇ ਜਿਹੜਾ ਰਾਮਦੇਵ ਆ ਜੀ ਉਹ ਹੁਣ ਚੁੱਪ ਵੱਟੀ ਬੈਠਾ। ਜਿਹੜਾ ਅੰਨਾ ਹਜ਼ਾਰੇ ਆ ਜੀ ਉਹ ਕਹਿੰਦਾ ਕਿ ਮੈਂ ਤਾਂ ਜੀ ਇਹ ਪੈਸੇ ਵਾਪਸ ਲਿਆਓ ਨਹੀਂ ਤਾਂ ਮੈਂ ਸੜਕਾਂ ਤੇ ਆਊਂਗਾ ਦੁਬਾਰਾ ਫੇਰ। ਸੋ ਉਹ ਸੜਕਾਂ ਦੇ ਉੱਤੇ ਵਾਪਸ ਆਊਗਾ ਕਿ ਉਹਨੂੰ ਹਮਾਇਤ ਜਿਹੜੀ ਹੈ ਜੀ ਉਹ ਲੋਕਾਂ ਦੀ ਮਿਲੂਗੀ, ਕੁਛ ਨਹੀਂ ਕਿਹਾ ਜਾ ਸਕਦਾ। ਇੰਨਾ ਜ਼ਰੂਰ ਹੈ ਜੀ ਕਿ BJP ਦਾ ਹਨੀਮੂਨ ਜਿਹੜਾ ਉਹ ਓਵਰ ਹੋ ਗਿਆ। ਹੁਣ ਉਹਨੂੰ ਇਹਦੇ ਜਵਾਬ ਜਿਹੜੇ ਨੇ ਉਹ ਦੇਣੇ ਔਖੇ ਪੈ ਰਹੇ ਨੇ। ਜਿਹੜੇ ਜਵਾਬ ਚੈਨਲਾਂ ਦੇ ਉੱਤੇ ਚੱਲ ਰਹੇ ਨੇ ਉਹ ਜਵਾਬ ਐਗਜ਼ੈਕਟਲੀ ਵਰਡ ਟੂ ਵਰਡ ਉਹੀ ਨੇ ਜਿਹੜੇ UPA ਸਰਕਾਰ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਦਿੰਦੇ ਹੁੰਦੇ ਸੀਗੇ। ਹੁਣ ਜਿਹੜੇ NDA ਵਾਲੇ ਨੇ ਜਾਂ BJP ਵਾਲੇ ਨੇ ਉਹ ਦੇ ਰਹੇ ਨੇ। ਚਿਹਰੇ ਬਦਲੇ ਨੇ, ਜਵਾਬ ਉਹੀ ਨੇ ਜੀ ਜਿਹੜੇ ਪਹਿਲਾਂ ਕਾਂਗਰਸੀ ਦਿੰਦੇ ਹੁੰਦੇ ਸੀ ਹੁਣ BJP ਵਾਲੇ ਦੇਈ ਜਾਂਦੇ ਨੇ। ਜੀ ਬਿਲਕੁਲ। ਤੇ ਜੀ ਮੇਰੇ ਖਿਆਲ ਦੇ ਵਿੱਚ ਕਿ ਆਸ ਸੀਗੀ ਕਿ 77 ਲੱਖ ਕਰੋੜ ਸੀ ਰੁਪਇਆ ਜਿਹੜਾ ਇਹ ਭਾਰਤ ਨੂੰ ਵਾਪਸ ਆਊਗਾ। ਤੁਸੀਂ ਦੱਸ ਹੀ ਦਿੱਤਾ ਕਿ ਕੋਈ ਆਸ ਨਹੀਂ ਕਿ ਇਸ ਦੇ ਵਾਪਸ ਆਉਣ ਦੀ, ਪਰ ਹੁਣ ਜਿਹੜਾ ਉਹ ਆਸ ਬਹੁਤੀ ਨਹੀਂ ਰਹੀ ਕਿ ਵਾਪਸ ਆਊਗਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹ ਕਹਿੰਦੇ ਕਿ ਸਾਡਾ ਅਜੇ ਵੀ ਮੇਰੇ ਜੀਂਦੇ ਜੀ 9 ਮਾਸ ਦਾ ਰਿਸ਼ਤਾ ਆ, ਪਰ ਜਿਹੜੇ ਅਕਾਲੀ ਦਲ ਦੇ ਵਿੱਚ ਬੰਦੇ ਆ ਬਹੁਤੇ ਵਿਹਲੇ ਆ, ਉਹ ਉਹਨਾਂ ਦੇ ਕਰਨੇ ਨੂੰ ਕੁਛ ਨਹੀਂ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਭਵਿੱਖ ਕੁਛ ਨਹੀਂ, ਪਰ ਉਹ ਬਿਲਕੁਲ ਉੱਧਰ ਝਾਕ ਹੋ ਗਈ ਉਹਨਾਂ ਦੀ ਭਾਜਪਾ ਵੱਲ ਕਿ ਉੱਧਰ ਚਲੇ ਜਾਣ। ਜੀ ਐਕਚੁਅਲੀ ਤੁਹਾਨੂੰ ਪਤਾ ਹੀ ਹੈ ਜੀ ਬਹੁਤੇ ਜਿਹੜੇ ਲੀਡਰ ਨੇ ਉਹ ਕੀ ਕਰਦੇ ਹੁੰਦੇ ਨੇ, ਥਾਲੀ 'ਚ ਪਏ ਬੈਂਗਣ ਹੀ ਹੁੰਦੇ ਨਾ ਜੀ, ਜਿੱਧਰ ਨੂੰ ਬੱਲੇ ਬੱਲੇ ਹੋ ਰਹੀ ਆ ਉਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ। ਇਹ ਆਮ ਆਦਮੀ ਪਾਰਟੀ ਆਈ ਸੀਗੀ
ਤਾਂ ਜਿਹੜੇ ਜੀ ਉਧਰ ਨੂੰ ਭੱਜ ਪਏ। ਹੁਣ ਜਿਹੜੇ ਪੰਜਾਬ ਦੇ ਵਿੱਚ ਖੁੱਡੇ ਲਾਈਨ ਲੱਗੇ ਹੋਏ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਵੱਲੋਂ, ਉਹਨਾਂ ਨੂੰ ਇਉਂ ਲੱਗਦਾ ਕਿ ਜਿਹੜੀ ਬੀਜੇਪੀ ਆ ਹੁਣ ਉਹਦੀ ਬੱਲੇ ਬੱਲੇ ਹੋ ਸਕਦੀ ਹੈ ਜੀ, ਤੇ ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਭੱਜਣੇ ਸ਼ੁਰੂ ਹੋ ਗਏ ਨੇ। ਤੇ ਉੱਧਰ ਉਹਨਾਂ ਨੇ ਜੀ ਆਪੋ ਆਪਣੇ ਜੁਗਾੜ ਜਿਹੜੇ ਉਹ ਲਾਉਣੇ ਸ਼ੁਰੂ ਕਰਤੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਤੁਰਿਆ ਜਾਵੇ। ਇਹਦੇ ਵਿੱਚ ਸਰਗਰਮੀਆਂ ਜਿਹੜੀਆਂ ਨੇ ਉਹ ਸਿੱਧੂ ਜੋੜੀ ਦੇ ਆਲੇ ਦੁਆਲੇ ਵਾਹਵਾ ਜਿਹੜੀਆਂ ਉਹ ਵੱਧ ਗਈਆਂ ਨੇ ਜੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਣੀਆਂ ਨੇ, ਮਹਾਰਾਸ਼ਟਰ ਦੇ ਵਿੱਚ ਸਰਕਾਰ ਜਿਹੜੀ 31 ਤਰੀਕ ਨੂੰ ਬਣ ਜਾਣੀ ਆ, ਜੰਮੂ ਕਸ਼ਮੀਰ ਵਾਲੀਆਂ ਚੋਣਾਂ ਤੋਂ ਬਾਅਦ ਜਿਹੜਾ ਜੀ ਪੰਜਾਬ ਵਾਲੀ ਸਾਈਡ ਦੇ ਉੱਤੇ ਜਿਹੜੀ ਹੈ ਜੀ ਉਹ ਧਿਆਨ ਦੇਊਗੀ ਭਾਰਤੀ ਜਨਤਾ ਪਾਰਟੀ। ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਜਿਹੜਾ ਭਾਰਤੀ ਜਨਤਾ ਪਾਰਟੀ ਪੰਜਾਬ ਦਾ, ਤਾਂ ਉਦੋਂ ਬਾਅਦ ਕਾਫੀ ਉਥਲ ਪੁਥਲ ਜਿਹੜੀ ਹੈ ਜੀ ਉਹ ਵੇਖਣ ਨੂੰ ਮਿਲ ਸਕਦੀ ਹੈ ਇੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਇਹ ਉਥਲ ਪੁਥਲ ਜਿਹੜੀ ਹੈ ਜੀ ਉਹ ਕਿਸ ਲੈਵਲ ਤੱਕ ਹੋਊਗੀ, ਇਹਦੇ ਵਾਸਤੇ ਅਟਕਲਾਂ ਜਿਹੜੀਆਂ ਨੇ ਉਹ ਬਹੁਤੀਆਂ ਚੱਲ ਰਹੀਆਂ ਨੇ। ਕੀ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸਰਕਾਰ ਤੋੜਨ ਤੱਕ ਜਾ ਸਕਦੀ ਹੈ? ਬਹੁਤੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਸ਼ਾਇਦ ਇਸ ਲੈਵਲ ਤੱਕ ਉਹ ਅਜੇ ਨਾ ਜਾਵੇ। ਹਾਂ, ਇੰਨਾ ਜ਼ਰੂਰ ਹੈ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਦਾਅ ਦੇ ਉੱਤੇ ਲੱਗਾ ਹੋਇਆ ਹੋਊਗਾ ਅਕਾਲੀ ਦਲ ਦਾ। ਜੇ ਬੀਜੇਪੀ ਉਹਦੇ ਵਿੱਚ ਜਿਹੜੀ ਵੱਡੀ ਮੰਗ ਰੱਖਦੀ ਹੈ ਕਿ ਕੀ ਉਹ ਜਿਹੜਾ ਜੀ ਉਹਨੂੰ ਦੇ ਦੂਗੀ, ਉਹਨਾਂ ਜੇ ਦੇਊਗੀ ਤੇ ਹੱਥੀਂ ਜਿਹੜਾ ਜੀ ਪਰੋਸ ਕੇ ਰਾਜ ਜਿਹੜਾ ਦੇਣ ਵਾਲੀ ਗੱਲ ਹੋਊਗੀ। ਜੇ ਨਹੀਂ ਦਿੰਦੀ ਤਾਂ ਫੇਰ ਜਿਹੜਾ ਜੀ ਉਹ ਕੀ ਹਾਲਾਤ ਜਿਹੜਾ ਜੀ ਉਹ ਹੋਊਗਾ। ਸੋ ਇਸ ਕਰਕੇ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਕੁਝ ਨੇਤਾ ਨੇ ਉਹ ਇਸ ਗੱਲ ਦੇ ਉੱਤੇ ਆਸ ਰੱਖੀ ਬੈਠੇ ਨੇ ਕਿ ਜੇ MLA ਦੇ ਨਹੀਂ ਤੇ ਨਿਗਮ ਦੀਆਂ ਚੋਣਾਂ ਦੇ ਦੌਰਾਨ ਜਿਹੜਾ ਜੀ ਜੇ ਇੱਕ ਟਰਾਈ ਮਾਰ ਲਈ ਜਾਵੇ ਤੇ ਹੋ ਸਕਦਾ ਜੀ ਉੱਥੋਂ ਕੁਛ ਨਾ ਕੁਛ ਜਿਹੜਾ ਨਿਕਲ ਆਵੇ, ਇਸ ਪਾਸਿਓਂ ਕੁਛ ਜਿਹੜਾ ਜੀ ਉਹ ਝੜ ਪਵੇ। ਸੋ ਬੀਜੇਪੀ ਜਿਹੜੀ ਹੈ ਜੀ ਉਹ ਖੁਸ਼ ਹੋ ਰਹੀ ਹੈ ਕਿ ਉਹਨੂੰ ਇਉਂ ਲੱਗਦਾ ਸੀਗਾ ਕਿ ਮੇਰੇ ਪੰਜਾਬ ਦੇ ਵਿੱਚ ਤਾਂ ਕਦੇ ਪੈਰ ਲੱਗ ਹੀ ਨਹੀਂ ਸਕਦੇ ਇੰਡੀਪੈਂਡੈਂਟ ਤੌਰ ਦੇ ਉੱਤੇ, ਜਿਹੜੀਆਂ ਫੌੜੀਆਂ ਨੇ ਉਹ ਅਕਾਲੀ ਦਲ ਦੀਆਂ ਉਹਨੂੰ ਵਰਤਣੀਆਂ ਪੈਣਗੀਆਂ। ਪਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਇਹ ਉਲਟ ਪੁਲਟ ਸਾਰਾ ਕੁਝ ਜਿਹੜਾ ਜੀ ਉਹ ਹੋਇਆ ਪਿਆ। ਬੀਜੇਪੀ ਵੱਲ ਨੂੰ ਜਿਹੜਾ ਉਹ ਉਲਾਰ ਹੈ ਉਹ ਕੁਛ ਉਹਨਾਂ ਅਕਾਲੀਆਂ ਦਾ ਵੀ ਹੋ ਰਿਹਾ ਜੀ ਜਿਹੜੇ ਖੁੱਡੇ ਲਾਈਨ ਲਾਏ ਹੋਏ ਨੇ ਪਿਛਲੇ ਕੁਝ ਸਮੇਂ ਤੋਂ ਜੀ। ਜੀ ਤੇ ਅੱਗੇ ਗੱਲ ਕਰਦੇ ਆ ਜੀ, ਕਾਂਗਰਸ ਦੇ ਜਿਹੜਾ ਘਾਟੋ ਕਲੇਸ਼ ਆ ਉਹ ਅਜੇ ਵੀ ਥੰਮਣ ਦਾ ਕੋਈ ਨਾਂ ਨਹੀਂ ਲੈ ਰਿਹਾ। ਪ੍ਰਤਾਪ ਸਿੰਘ ਬਾਜਵਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਆਪਣੇ ਹੀ ਉਸਦੇ ਪਾਰਟੀ ਵਰਕਰਾਂ ਵੱਲੋਂ। ਜੀ ਇਹ ਕਾਫੀ ਜਿਹੜਾ ਜੀ ਡਰਾਮਾ ਹੋਇਆ ਕੱਲ ਲੁਧਿਆਣੇ ਦੇ ਵਿੱਚ। ਇੱਥੇ ਭਿੜੇ ਜੀ ਦੇ ਵਿੱਚ ਕਾਂਗਰਸੀ ਜਿਹੜੇ ਨੇ, ਕਾਂਗਰਸ ਦੀ ਜਿਹੜੀ ਗੁੱਟਬਾਜ਼ੀ ਆ ਉਹ ਹੁਣ ਸੜਕਾਂ ਦੇ ਉੱਤੇ ਨਜ਼ਰ ਜਿਹੜੀ ਹੈ ਜੀ ਉਹ ਆਉਣ ਲੱਗੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਜਿਹੜੇ ਸੀਗੇ ਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਨੇ ਵੀ ਕੀਤੀ, ਬਾਜਵਾ ਗਰੁੱਪ ਨੇ ਵੀ ਕੀਤੀ। ਇਹਦੇ ਕਰਕੇ ਜੀ ਇੱਕ ਦੂਜੇ ਦੀ ਖਿੱਚਾ ਧੂਈ ਜਿਹੜੀ ਆ ਜੀ ਉਹ ਵੀ ਹੋਈ। ਇੱਥੇ ਜਿਹੜੀਆਂ ਝੜਪਾਂ ਵੀ ਹੋਈਆਂ ਜੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਸੀ ਉਹ ਵਾਹਵਾ ਗੁੱਸੇ ਦੇ ਵਿੱਚ ਆ ਗਏ। ਉਹਨਾਂ ਨੇ ਤਾਂ ਮੀਡੀਆ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਤੁਹਾਨੂੰ ਕਿਹਨੇ ਇਨਵਾਈਟ ਕੀਤਾ, ਇੱਥੇ ਤੁਹਾਨੂੰ ਸੱਦਿਆ ਹੀ ਨਹੀਂ ਗਿਆ, ਤੁਸੀਂ ਇੱਥੋਂ ਜਿਹੜਾ ਜੀ ਉਹ ਜਾਓ। ਫਿਰੋਜ਼ ਗਾਂਧੀ ਮਾਰਕੀਟ ਦੇ ਵਿੱਚ ਇੱਕ ਹੋਟਲ ਦੇ ਬਾਹਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਸਨ ਉੱਥੇ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਜੀ ਉਹ ਸ਼ੁਰੂ ਹੋਇਆ। ਇਹ ਕਿਹਾ ਜਾ ਰਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਬਾਗੀ ਗਰੁੱਪ ਹੀ ਹੈ ਜੀ ਸਾਰਾ। ਉਹਨੇ ਹੁਣ ਇਹ ਨਵਾਂ ਤਰੀਕਾ ਜਿਹੜਾ ਜੀ ਉਹ ਅਪਣਾਇਆ, ਜਿੱਥੇ ਇੱਕ ਪਾਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕਹਿੰਦੇ ਨੇ ਕਿ ਅਸੀਂ ਸੋਨੀਆ ਹੋਰਾਂ ਦੇ ਦਰਬਾਰ ਤੱਕ ਛੇਤੀ ਪਹੁੰਚਾਂਗੇ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਜਿਹੜੀਆਂ ਨੇ ਉਹਦੇ ਖਿਲਾਫ ਕਿ ਉਹ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਹੁਣ ਇਹ ਕਰ ਰਹੇ ਨੇ ਕਿ ਕੈਪਟਨ ਸਕੀਮਾ ਜਿਹੜਾ ਵੀ ਉਹਨੂੰ ਚੁਣ ਚੁਣ ਕੇ ਸ਼ਹਿਰਾਂ ਦੇ ਵਿੱਚੋਂ ਪਾਸੇ ਕਰਕੇ ਆਪਣੇ ਬੰਦੇ ਜਿਹੜੇ ਲਾ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਹੋਰੀ ਇੱਥੇ ਨੁਕਸਾਨ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਘੱਟ, ਕਾਂਗਰਸ ਦਾ ਜਿਹੜਾ ਉਹ ਜ਼ਿਆਦਾ ਕਰੀ ਜਾ ਰਹੇ ਨੇ। ਤੇ ਇਸ ਮਾਮਲੇ ਦੇ ਵਿੱਚ ਜੇ ਕੋਈ ਖੁਸ਼ ਹੋ ਸਕਦਾ ਤਾਂ ਉਹ ਅਕਾਲੀ ਦਲ ਵਾਲੇ ਹੋ ਸਕਦੇ ਨੇ ਜੀ, ਕਿਉਂਕਿ ਵਿਰੋਧੀ ਧਿਰ ਜਿਹੜੀ ਆ ਜੀ ਉਹ ਅਕਸਰ ਮੁੱਦਿਆਂ ਦੇ ਉੱਤੇ ਘੇਰਦੀ ਹੁੰਦੀ ਹੈ ਸਰਕਾਰ ਨੂੰ, ਪਰ ਵਿਰੋਧੀ ਧਿਰ ਜਿਹੜੀ ਆ ਉਹ ਆਪ ਹੀ ਏਡੀ ਘਿਰੀ ਹੋਈ ਹੈ ਕਿ ਉਹ ਛਿੱਤਰੀ ਦਾਲ ਜਿਹੜੀ ਆ ਉਹ ਵੰਡ ਰਹੀ ਹੈ ਤੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ, ਘਸੁੰਨਬਾਜ਼ੀ ਜਿਹੜੀ ਆ ਜੀ ਉਹ ਕਰੀ ਜਾ ਰਹੀ ਹੈ। ਆਪਸ ਦੇ ਵਿੱਚ ਹੀ ਜਿਹੜੀਆਂ ਲੜਾਈਆਂ ਨੇ। ਸੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪ੍ਰਧਾਨਗੀ ਵਾਲਾ ਮਸਲਾ ਜਿਹੜਾ ਜੀ ਉਹ ਕਿਸੇ ਟਾਈਮ ਵੀ ਹੁਣ ਫੇਰ ਦੁਬਾਰਾ ਹਾਈ ਕਮਾਂਡ ਦੇ ਜਿਹੜੇ ਘਰ ਤੇ ਤੱਕ ਜਾ ਸਕਦਾ ਤੇ ਉਹ ਕੀ ਕਰਦੇ ਨੇ ਇਹਦਾ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਜੀ ਕਾਂਗਰਸ ਜਿਹੜੀ ਆ ਉਹ ਆਪਣੀਆਂ ਬੇੜੀਆਂ ਦੇ ਵਿੱਚ ਵੱਟੇ ਪਾਈ ਜਾ ਰਹੀ ਹੈ ਜੀ। ਬਿਲਕੁਲ। ਤੇ ਉਧਰ ਹਰਮਿੰਦਰ ਸਿੰਘ ਗਿੱਲ ਨੇ ਵੀ ਆਦੇਸ਼ ਪ੍ਰਤਾਪ ਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਦੇਖੋ ਜੇ ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ, ਇਸ ਹਮਾਮ ਦੇ ਵਿੱਚ ਇਹ ਸਾਰੇ ਹੀ ਜਿਹੜੇ ਉਹ ਨੰਗੇ ਨੇ।
ਹਾਂ ਇਹਦਾ ਜ਼ਰੂਰ ਹੈ ਜੀ ਕਿ ਕੋਈ ਸਾਹਮਣੇ ਆ ਜਾਂਦਾ, ਕੋਈ ਸਾਹਮਣੇ ਨਹੀਂ ਆਉਂਦਾ। ਕਦੀ ਕਿਸੇ ਦਾ ਨਾਮ ਉੱਥੇ ਵਿਧਾਨ ਸਭਾ ਦੇ ਵਿੱਚ ਬੋਲ ਦਿੱਤਾ ਜਾਂਦਾ, ਕਦੀ ਕੋਈ ਜਿਹੜਾ SP SSP ਹੈ ਉਹ ਕਹਿੰਦਾ ਫਲਾਨੇ ਬੰਦੇ ਦਾ ਨਾਂ ਤਾਂ ਹੈਗਾ, ਫਿਰ ਉਹ ਚੁੱਪ ਕਿਉਂ ਕਰ ਜਾਂਦਾ? ਭਾਵ ਕਿ ਇਹ ਡਰਾ ਕੇ ਰੱਖਣ ਵਾਲੀ ਜਿਹੜੀ ਇਹਨਾਂ ਦੀ ਉਹ ਗੱਲ ਹੁੰਦੀ ਹੈ ਜੀ। ਹੁਣ ਜਿਹੜੇ ਕਾਂਗਰਸੀ ਆਗੂ ਨੇ ਤਰਨਤਾਰਨ ਦੇ ਹਰਮਿੰਦਰ ਸਿੰਘ ਗਿੱਲ, ਉਹਨਾਂ ਨੇ ਇੱਕ ਫੋਟੋ ਜਿਹੜੀ ਜੀ ਉਹ ਜਾਰੀ ਕਰਕੇ ਇੱਕ ਦੋਸ਼ ਜਿਹੜਾ ਜੀ ਉਹ ਲਾ ਦਿੱਤਾ ਕੈਬਨਿਟ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉੱਤੇ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ, ਜਿਹੜੇ ਵਿਅਕਤੀ ਸਾਹਿਬ ਸਿੰਘ ਨੂੰ 14 ਕਿਲੋ ਹੈਰੋਇਨ ਤੇ 9 ਲੱਖ ਰੁਪਏ ਭਾਰਤੀ ਕਰੰਸੀ ਦੇ ਨਾਲ ਕਾਬੂ ਕੀਤਾ ਗਿਆ, ਉਹ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਉਹਦੇ ਸਿੱਧੇ ਜਿਹੜੇ ਉਹ ਸੰਬੰਧ ਨੇ। ਤੋ ਇਸ ਕਰਕੇ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਹਨਾਂ ਨੇ ਤਾਂ ਇਸ ਮਾਮਲੇ ਦੇ ਉੱਤੇ ਅਜੇ ਜਿਹੜਾ ਆਪਣਾ ਮੂੰਹ ਨਹੀਂ ਖੋਲ੍ਹਿਆ ਜੀ। ਪਰ ਇੰਨਾ ਜ਼ਰੂਰ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਜਿਹੜੇ ਚੁੱਪ ਕੀਤੇ ਆਗੂ ਵਜੋਂ ਜਾਣੇ ਜਾਂਦੇ ਨੇ ਕਿ ਬਹੁਤੇ ਬੋਲਦੇ ਬਾਲਦੇ ਨਹੀਂ, ਉਹ ਇਸ ਮਾਮਲੇ ਦੇ ਵਿੱਚ ਹੁਣ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਆਉਂਦੇ ਜਾਪ ਰਹੇ ਨੇ। ਉਹ ਇਹ ਵੀ ਕਰ ਦੇਣਗੇ ਵਿਰੋਧੀਆਂ ਦੀ ਚਾਲ ਹੈ, ਸਾਨੂੰ ਕੀ ਪਤਾ ਫੋਟੋ ਜਿਹੜੀ ਹੈ ਜੀ ਉਹ ਕਿਹੜਾ ਖਿਚਵਾ ਗਿਆ, ਪਰ ਕੈਬਨਿਟ ਮੰਤਰੀ ਦੇ ਨਾਲ ਫੋਟੋ ਜਿਹੜੀ ਹੈ ਜੀ ਉਹ ਖਿਚਵਾ ਲੈਣੀ ਕੋਈ ਏਡੀ ਸੌਖੀ ਗੱਲ ਤਾਂ ਹੈ ਨਹੀਂ ਜੀ ਕਿਸੇ ਦੇ ਵੱਲੋਂ ਕਿ ਕੋਈ ਵੀ ਬੰਦਾ ਜਾਊਗਾ ਤੇ ਕੈਬਨਿਟ ਮੰਤਰੀ ਦੇ ਨਾਲ ਜਿਹੜੀ ਉਹ ਫੋਟੋ ਖਿਚਵਾ ਜਾਊਗਾ। ਕੋਈ ਨਾ ਕੋਈ ਕਹਾਣੀ ਤਾਂ ਹੈ ਜਿਹੜਾ ਉਹਨਾਂ ਦੇ ਨੇੜੇ ਖੜਾ। ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ 14 ਕਿਲੋ ਹੈਰੋਇਨ ਜਿਹਦੇ ਕੋਲ ਫੜੀ ਗਈ ਹੈ ਉਹਦਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਲ, ਉਹਨਾਂ ਦੇ ਸਿਆਸੀ ਜਿਹੜਾ ਕੈਰੀਅਰ ਹੈ ਜੀ ਉਹਦੇ ਨਾਲ ਉਹਨਾਂ ਦਾ ਕੀ ਲੈਣਾ ਦੇਣਾ। ਇੱਥੇ ਇਹ ਵੀ ਦੱਸ ਦਈਏ ਕਿ ਆਦੇਸ਼ ਪ੍ਰਤਾਪ ਸਿੰਘ ਹੋਰਾਂ ਦੇ ਗੁਆਂਢ ਦੇ ਵਿੱਚ ਜਿਹੜਾ ਤਰਨਤਾਰਨ ਵਿਧਾਨ ਸਭਾ ਹਲਕਾ, ਉੱਥੋਂ ਦੇ ਜਿਹੜੇ ਚੁਣੇ ਹੋਏ ਨੇਤਾ ਨੇ ਉਹਨਾਂ ਦੇ ਤੇ ਕੀ ਇਲਜ਼ਾਮ ਲੱਗਦੇ ਨੇ, ਮੇਰਾ ਖਿਆਲ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਜੀ ਦੇਖੋ ਜੀ ਕਿਹੜਾ ਸਾਹਮਣੇ ਆਉਂਦਾ ਆ, ਇਹਦੇ ਵਿੱਚ ਤਾਂ ਹਜੇ ਬਹੁਤ ਸਾਰੇ ਲੋਕ ਜਿਹੜੇ ਉਹ ਸਾਹਮਣੇ ਆਉਣ ਵਾਲੇ ਆ। ਤੇ ਅੱਗੇ ਗੱਲ ਕਰੀਏ ਜੀ ਨੂਰ ਮਹਿਲੀਏ ਦੇ ਸਮਾਗਮ ਨੂੰ ਲੈ ਕੇ ਜਿਹੜੀ ਝੜਪ ਹੋਈ ਆ, ਉਸ ਦੇ ਵਿੱਚ ਦੋਹਾਂ ਹੀ ਧਿਰਾਂ ਦੇ ਉੱਤੇ ਜਿਹੜੇ ਕੇਸ ਦਰਜ ਹੋ ਗਏ। ਜੀ ਪਹਿਲਾਂ ਇੱਕੋ ਧਿਰ ਜਿਹੜੀ ਵਿਰੋਧ ਕਰਨ ਗਈ ਸੀਗੀ ਜੀ ਉਹਦੇ ਉੱਤੇ ਹੀ ਚਾਰਜ ਜਿਹੜੇ ਉਹ ਲਾਏ ਗਏ ਸੀਗੇ। ਹੁਣ ਇਹ ਨੂਰ ਮਹਿਲੀਆਂ ਦਾ ਜਿਹੜਾ ਜਾਗਰਤੀ ਸੰਸਥਾਨ ਹੈ, ਉਸ ਮਾਮਲੇ ਦੇ ਉੱਤੇ ਜਿਹੜੀਆਂ ਹਿੰਸਕ ਝੜਪਾਂ ਹੋਈਆਂ ਸੀਗੀਆਂ, ਇਹਦੇ ਵਿੱਚ ਇਰਾਦਾ ਕਤਲ ਵਰਗੀ ਜਿਹੜੀ ਧਾਰਾ ਦੀ ਉਹ ਜੋੜ ਦਿੱਤੀ ਗਈ ਆ। ਸਥਿਤੀ ਜਿਹੜੀ ਆ ਜੀ ਉਹ ਤਣਾਅ ਵਾਲੀ ਬਣੀ ਹੋਈ ਆ। ਜਿਹੜਾ ਨੂਰ ਮਹਿਲੀਆਂ ਦਾ ਉੱਥੇ ਜਿਹੜਾ ਹੈਗਾ ਜੀ ਜਿਹਨੂੰ 2 ਗਨਮੈਨ ਮਿਲੇ ਹੋਏ ਨੇ, ਉਹਨਾਂ ਦੇ ਸਣੇ ਜਿਹੜੇ ਜੀ 28 ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਨਾਮ ਇਹਦੇ ਵਿੱਚ ਦਿੱਤਾ ਗਿਆ। ਇਹ ਹਰਜੀਤ ਸਿੰਘ ਫੌਜੀ ਆ ਜੀ ਜਿਹੜਾ ਜੋਧਪੁਰ ਪਿੰਡ ਦਾ ਰਹਿਣ ਵਾਲਾ, ਜਿਹਨੇ ਇਹ ਸਾਰਾ ਉੱਥੇ ਕਰਵਾਇਆ ਸੀਗਾ ਇਹਦਾ ਸਮਾਗਮ। ਸੋ ਉਸ ਤੋਂ ਇਲਾਵਾ ਗਨਮੈਨ ਜਿਹੜਾ ਜੀ ਉਹਦੇ ਤੇ ਉਹਦੇ ਮੁੰਡੇ ਦੇ ਉੱਤੇ ਜਿਹੜਾ ਜੀ ਇਹ ਮਾਮਲਾ ਦਰਜ ਕੀਤਾ ਗਿਆ। ਜਿਹੜੇ ਰੋਕਣ ਗਏ ਸੀ ਉਹਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ, ਕਿਉਂਕਿ ਇਸ ਏਰੀਏ ਦੇ ਵਿੱਚ ਸਥਿਤੀ ਜਿਹੜੀ ਆ ਉਹ ਤਣਾਅ ਵਾਲੀ ਬਣੀ ਹੋਈ ਆ। ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਹ ਇਕੱਤਰ ਹੋਣੀਆਂ ਉੱਥੇ ਸ਼ੁਰੂ ਹੋਈਆਂ ਨੇ ਕੱਲ੍ਹ ਦੀਆਂ ਕਿ ਇੱਕ ਤਰਫਾ ਕਾਰਵਾਈ ਕਿਉਂ ਹੋਈ ਆ। ਤਾਂ ਪੁਲਿਸ ਜਿਹੜੀ ਹੈ ਜੀ ਉਹਨੇ ਹੁਣ ਇਸ ਸਥਿਤੀ ਨੂੰ ਭਾਲਦਿਆਂ ਹੋਇਆ ਕਿ ਇਹ ਮਾਮਲਾ ਜਿਹੜਾ ਕਿਤੇ ਹੋਰ ਜ਼ਿਆਦਾ ਖਿੱਲਰ ਨਾ ਜਾਵੇ, ਦੋਵਾਂ ਧਿਰਾਂ ਦੇ ਉੱਤੇ ਜਿਹੜੇ ਨੇ ਉਹ ਪਰਚਾ ਦਰਜ ਕੀਤਾ। ਇਹ ਸ਼ਰਾਰਤੀ ਲੋਕ ਨੇ ਜੀ ਜਿਹੜੇ ਕੋਈ ਨਾ ਕੋਈ ਸ਼ਰਾਰਤ ਕਰੀ ਜਾ ਰਹੇ ਨੇ ਜੀ, ਵੀ ਇੱਥੋਂ ਕੋਈ ਸ਼ਰਾਰਤ ਲੱਭਦੀ ਹੈ, ਇੱਥੋਂ ਕੋਈ ਲੱਭਦੀ ਹੈ। ਜੇ ਕੁਝ ਕਰਨ ਜੋਗੇ ਨੇ ਤੇ ਪਹਿਲਾਂ ਉਹ ਮੁਸ਼ਕੀ ਪਈ ਲਾਸ਼ ਜਿਹੜੀ ਆ ਉਹਨੂੰ ਤਾਂ ਕੱਢ ਕੇ ਫੂਕ ਲੈਣ ਜੀ। ਜੀ ਬਿਲਕੁਲ, ਉਹ ਪਤਾ ਨਹੀਂ ਜੀ ਕਾਹਦੇ ਲਈ ਰੱਖੀ ਹੋਈ ਆ ਕਿ ਉਹਨੂੰ ਕੀ ਲੱਗਣਾ ਆ। ਲੋਕੀ ਦਰਖਤ ਤੇ ਰੱਖ ਲੈਂਦੇ ਪਰ ਲਾਸ਼ ਰੱਖਦੇ ਆ ਜਿਹੜੇ ਇਹਨਾਂ ਬਾਰੇ ਇਹਨਾਂ ਤੋਂ ਹੀ ਸੁਣਿਆ ਆ। ਅਤੇ ਅੱਗੇ ਗੱਲ ਕਰੀਏ ਜੀ ਜਥੇਦਾਰ ਆਨੰਦਗੜ੍ਹ ਵੱਲੋਂ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਥੋੜ੍ਹੀ ਜਿਹੀ ਉਹਨਾਂ ਨੇ ਆਲੋਚਨਾ ਕੀਤੀ ਆ ਕਿ ਜਿਹੜੇ ਸ਼ਰਾਬ ਪੀਂਦਿਆਂ ਨੂੰ ਫੜਦੇ ਆ ਉਹਨਾਂ ਨੂੰ ਅੰਦਰ ਦੇ ਦਿੱਤਾ ਗਿਆ। ਇਹਨਾਂ ਦੀ ਮਾਮਲਾ ਐਕਚੁਅਲੀ ਤਖ਼ਤ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਤੋਂ ਆ ਰਿਹਾ, ਕਿਉਂਕਿ ਇੱਥੇ ਦੀਵਾਨ ਹਾਲ ਜਿਹੜਾ ਜੀ ਉਹਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਹੈ ਸ਼ਰੇਆਮ, ਔਰ ਜਿਨ੍ਹਾਂ ਨੇ ਰੋਕਿਆ ਉਹਨਾਂ ਨੂੰ ਫੜ ਕੇ ਜਿਹੜਾ ਜੀ ਅੰਦਰ ਦੇ ਦਿੱਤਾ। ਜਿਹੜੇ ਪੀਂਦੇ ਸੀਗੇ ਉਹਨਾਂ ਨੂੰ ਕੱਖ ਵੀ ਨਹੀਂ ਕੀਤਾ। ਜਿਹੜੇ ਬਲਵੰਤ ਸਿੰਘ ਆਨੰਦਗੜ੍ਹ ਆ ਜੀ ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਆ ਜੇਲ੍ਹ ਦੇ ਵਿੱਚ, ਜਿਹੜੇ ਅੰਦਰ ਫੜ ਕੇ ਜਿਹੜਾ ਗ੍ਰੰਥੀ ਆ ਉੱਥੋਂ ਦਾ ਦਿੱਤਾ ਹੋਇਆ। ਉਹਨਾਂ ਨੇ ਹੁਣ ਇਹ ਇੱਥੋਂ ਤੱਕ ਜਿਹੜਾ ਜੀ ਪੱਤਰਕਾਰਾਂ ਦੇ ਸਾਹਮਣੇ ਜਿਹੜਾ ਕਹਿਤਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਜਿਹੜਾ ਦੀਵਾਨ ਹਾਲ ਹੈ ਉਹਦੇ ਵਿੱਚ ਸ਼ਰਾਬ ਪੀਣ ਤੋਂ ਲੋਕਾਂ ਨੂੰ ਨਹੀਂ ਰੋਕ ਸਕਦੀ, ਜਾਂ ਜਿਹੜਾ ਰੋਕਦਾ ਜੇ ਉਹਨੂੰ ਫੜ ਕੇ ਤੁਸੀਂ ਅੰਦਰ ਦੇਣਾ, ਤਾਂ ਫਿਰ ਉਹ ਕਹਿੰਦੇ ਜੀ ਜਿਹੜਾ ਦੀਵਾਨ ਹਾਲ ਦੇ ਉੱਤੇ ਲੱਗਿਆ ਹੋਇਆ ਬੋਰਡ ਆ ਉਹ ਬੋਰਡ ਜਿਹੜਾ ਉਤਾਰ
ਸੁਧਾਰ ਲਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਕਿ ਆਮ ਲੋਕਾਂ ਦੇ ਵਾਸਤੇ ਸ਼ਰਾਬ ਪੀਣ ਦੇ ਵਾਸਤੇ ਇਹਨੂੰ ਜਿਹੜਾ ਜੀ ਉਹ ਖੋਲ ਦਿੱਤਾ ਜਾਵੇ। ਉੱਥੇ ਐਕਚੁਅਲੀ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਦੀਵਾਨ ਹਾਲ ਹੈ ਉੱਥੇ ਇੰਨੀ ਕੁ ਸ਼ਰਾਬ ਪੀਂਦੇ ਸੀ ਵੀ ਇੱਕ ਬੰਦੇ ਦੀ ਸ਼ਰਾਬ ਪੀ ਕੇ ਮੌਤ ਹੀ ਹੋ ਗਈ ਜੀ। ਇਸ ਲੈਵਲ ਤੱਕ ਸ਼ਰਾਬ ਜਿਹੜੀ ਉਹ ਪੀਂਦੇ ਸੀਗੇ, ਔਰ ਸ਼ਰੇਆਮ ਜਿਹੜੀ ਹੈ ਜੀ ਸ਼ਰਾਬ ਪੀਤੀ ਜਾ ਰਹੀ ਹੈ, ਪਰ ਰੋਕਦਾ ਕੋਈ ਨਹੀਂ ਗਾ ਉੱਥੇ ਜੀ। ਪਰ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੂੰ ਘੇਰਨ ਦਾ ਯਤਨ ਕੀਤਾ ਕਿ ਕਿਉਂ ਉੱਥੇ ਸ਼ਰੇਆਮ ਜਿਹੜੇ ਜੀ ਉਹ ਲੋਕਾਂ ਨੂੰ ਰੋਕਿਆ ਨਹੀਂ ਜਾ ਰਿਹਾ। ਜੇ ਕਿਸੇ ਨੇ ਰੋਕਿਆ ਤੇ ਪਰਚਾ ਉਲਟਾ ਉਹਦੇ ਉੱਤੇ ਦਰਜ ਕਰਤਾ ਵੀ ਤੇਰੀ ਹਿੰਮਤ ਕਿੱਦਾਂ ਬਈ ਰੋਕਣ ਦੀ ਜੀ। ਤੇ ਅੱਗੇ ਗੱਲ ਕਰ ਲੈਂਦੇ ਜੀ ਚੰਡੀਗੜ੍ਹ ਦੀ। ਜਿਹੜਾ ਚੰਡੀਗੜ੍ਹ ਦਾ ਸਾਰੀਆਂ ਹੀ ਸਿਆਸੀ ਪਾਰਟੀਆਂ ਆ ਬਹੁਤ ਹੁਣ ਚੀਕ ਚਿਹਾੜਾ ਪਾ ਰਹੀਆਂ। ਬੇਸ਼ੱਕ ਭਾਜਪਾ ਜਾਂ ਕਾਂਗਰਸ ਪਹਿਲੇ ਸਮਿਆਂ ਦੇ ਵਿੱਚ ਪੂਰੀਆਂ ਪਾਵਰ ਦੇ ਵਿੱਚ ਰਹੀਆਂ, ਉਦੋਂ ਕਦੀ ਕੋਈ ਗੱਲ ਨਹੀਂ ਕੀਤੀ। ਇਹ ਕੀ ਇਹਨਾਂ ਦਾ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹਨਾਂ ਦਾ ਹੁਣ ਇਹਨਾਂ ਦੀ ਮਜਬੂਰੀ ਬਣੀ ਹੋਈ ਆ? ਬਿਲਕੁਲ, ਇਹ ਜਿਹੜਾ ਐਕਚੁਅਲੀ ਸਿਆਣੇ ਕਹਿੰਦੇ ਹੁੰਦੇ ਨਾ ਬੇਹੀ ਕੜੀ ਨੂੰ ਉਬਾਲ ਜਿਹੜਾ ਆਉਣ ਵਾਲੀ ਗੱਲ, ਇਹ ਉਹੀ ਹੈ ਜੀ ਜਿਹੜਾ ਚੰਡੀਗੜ੍ਹ ਵਾਲਾ ਮਸਲਾ। ਚੰਡੀਗੜ੍ਹ ਜਿਹੜਾ ਜੀ ਉਹ ਲੈ ਕੇ ਜਿਹੜਾ ਕਰੂਗਾ ਕੀ ਕੋਈ ਇੱਕ ਰਾਜ। ਨਿਰਸੰਦੇਹ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿਹੜਾ ਬਣਾਈ ਗਈ ਇਹ ਰਾਜਧਾਨੀ ਸੀਗੀ। ਹੁਣ ਪ੍ਰੋਬਲਮ ਇਹ ਹੈ ਕਿ ਬੀਜੇਪੀ ਨੇ ਪਿਛਲੇ ਦਿਨਾਂ ਤੋਂ ਇਹ ਮਸਲਾ ਜਿਹੜਾ ਜੀ ਉਹ ਉਭਾਰਿਆ, ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਉਭਾਰਿਆ ਉਹਨਾਂ ਨੇ ਮਸਲਾ। ਉਹਨਾਂ ਨੇ ਕਿਹਾ ਕਿ ਜੇ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲਦਾ ਹੈ ਤਾਂ ਅਸੀਂ ਪੰਜਾਬ ਦੇ ਹੱਕਾਂ ਦੇ ਵਾਸਤੇ ਇਸ ਮਾਮਲੇ ਦੇ ਉੱਤੇ ਜ਼ਰੂਰ ਬੋਲਾਂਗੇ। ਹੁਣ ਤੱਕ ਬੀਜੇਪੀ ਕਦੀ ਪੰਜਾਬ ਦੇ ਹੱਕਾਂ ਦੇ ਵਾਸਤੇ ਨਹੀਂ ਬੋਲੀ, ਅੱਜ ਤੱਕ। ਇਹ ਬੀਜੇਪੀ ਦਾ ਰਿਕਾਰਡ ਹੈ। ਉਹਦੇ ਜਿਹੜੇ ਨੇਤਾ ਨੇ ਉਹ ਤਾਂ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਆਪਣਾ ਆਰਾਮ ਦੇ ਨਾਲ ਜਿਹੜੇ ਫਿਰਦੇ ਨੇ। ਤਾਂ ਹੁਣ ਉਹਨਾਂ ਨੇ ਇਹ ਮਸਲਾ ਜਿਹੜਾ ਉਭਾਰਿਆ, ਉਧਰੋਂ ਕਾਂਗਰਸ ਨੂੰ ਵੀ ਚੇਤਾ ਆ ਗਿਆ। ਉਹਨੇ ਵੀ ਇਹ ਕਿਹਾ ਕਿ ਜੇ ਬੀਜੇਪੀ ਇਸ ਮਸਲੇ ਦੇ ਉੱਤੇ ਸਟੈਂਡ ਲੈਂਦੀ ਆ ਤੇ ਅਸੀਂ ਵੀ ਜਿਹੜਾ ਜੀ ਉਹਦਾ ਸਾਥ ਦੇ ਸਕਦੇ ਹਾਂ। ਅਕਾਲੀ ਦਲ ਕਹਿੰਦਾ ਜੀ ਕਿ ਉਹਦੇ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਬਿਆਨ ਆਇਆ ਸੀਗਾ ਕਿ ਅਸੀਂ ਇਹ ਮਸਲਾ ਜਿਹੜਾ ਜੀ ਨਰਿੰਦਰ ਮੋਦੀ ਦੇ ਸਾਹਮਣੇ ਰੱਖਾਂਗੇ। ਮਸਲਾ ਕੀ ਰੱਖੋਗੇ ਵੀ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ। ਮੇਰਾ ਖਿਆਲ ਹੁਣ ਤਾਂ ਮਸਲੇ ਰੱਖਣ ਦੀ ਜ਼ਰੂਰਤ ਨਹੀਂ ਹੈ। ਕਿਹਾ ਇਹ ਜਾ ਰਿਹਾ ਸੀਗਾ ਸੈਂਟਰ ਦੇ ਵਿੱਚ ਸਾਡੀ ਸਰਕਾਰ ਆ ਲੈਂਦੇ, ਉਸ ਤੋਂ ਬਾਅਦ ਤਾਂ ਸਾਰਾ ਕੁਝ ਠੀਕ ਠਾਕ ਹੋ ਜਾਣਾ, ਅਸੀਂ ਤਾਂ ਸਭ ਕੁਝ ਆਪੇ ਹੀ ਕਰ ਲੈਣਾ। ਅਜੇ ਵੀ ਮਸਲੇ ਜਿਹੜੇ ਨੇ ਉਹ ਰੱਖੇ ਜਾ ਰਹੇ ਨੇ। ਜੇ ਅਕਾਲੀ ਦਲ ਇਹਦੇ ਵਾਸਤੇ ਸੁਹਿਰਦਾ ਹੈ ਕਿ ਉਹਨੇ ਮਸਲਾ ਜਿਹੜਾ ਜੀ ਨਰਿੰਦਰ ਮੋਦੀ ਦੇ ਸਾਹਮਣੇ ਰੱਖਣਾ, ਤਾਂ ਫਿਰ ਨਵਾਂ ਚੰਡੀਗੜ੍ਹ ਕੱਲ੍ਹ ਹੀ ਵਸਾਇਆ ਜਾ ਰਿਹਾ ਜੀ। ਉੱਥੇ ਐਕਚੁਅਲੀ ਜਿਹੜੀ ਬੀਜੇਪੀ ਆ ਉਹਨੇ ਇਹ ਜਿਹੜੀ ਹੈ ਇੱਕ ਕਿਸਮ ਦੇ ਨਾਲ ਚੂੰਡੀ ਤਾਂ ਵੱਢੀ ਆ ਕਿ ਜਿਹੜਾ ਅਕਾਲੀ ਦਲ ਹੈ ਉਹਦਾ ਜ਼ੋਰ ਲੱਗਿਆ ਹੋਇਆ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਿ ਨਵਾਂ ਚੰਡੀਗੜ੍ਹ ਜਿਹੜਾ ਉਹਨੂੰ ਉਭਾਰਿਆ ਜਾਵੇ, ਕਿਉਂਕਿ ਪ੍ਰਾਪਰਟੀ ਸਾਰੀ ਉਹਨਾਂ ਦੀ ਉੱਥੇ ਹੈ ਜੀ। ਸਾਰਾ ਕੁਝ ਜਿਹੜਾ ਜੀ ਉਹਨਾਂ ਦਾ ਉੱਥੇ ਬਣ ਰਿਹਾ, ਉਹ ਚਾਹੇ ਹੋਟਲ ਹੋਣ, ਚਾਹੇ ਹਸਪੀਟਲ ਹੋਣ, ਜਾਂ ਜਿੰਨਾ ਕੁਝ ਵੀ ਹੈ ਜੀ ਉੱਥੇ ਸਾਰਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਇਹਨੂੰ ਨਵੇਂ ਨੂੰ ਵਸਾਉਣ ਦੇ ਵਾਸਤੇ। ਜਦੋਂ ਨਵਾਂ ਵਸਾ ਲਿਆ ਤੇ ਦੇਖਿਆ ਜਾਵੇ ਤਾਂ ਸੱਤਾਧਾਰੀ ਧਿਰ ਜਿਹੜੀ ਹੈ ਜੀ ਉਹਦਾ ਇੱਕ ਕਿਸਮ ਦੇ ਨਾਲ ਕੇਸ ਕਮਜ਼ੋਰ ਹੋ ਗਿਆ। ਇਹ ਕੱਲ੍ਹ ਨੂੰ ਜੇ ਅਦਾਲਤ ਦੇ ਵਿੱਚ ਵੀ ਮਾਮਲਾ ਜਿਹੜਾ ਜਾਂਦਾ ਤਾਂ ਉੱਥੇ ਉਹ ਜਿਹੜੀ ਵਿਰੋਧੀ ਧਿਰ ਆ ਉਹ ਕਹੂਗੀ, ਜਿਹੜਾ ਹਰਿਆਣੇ ਦਾ ਪੱਖ ਮਜ਼ਬੂਤ ਹੋਊਗਾ ਕਿ ਤੁਸੀਂ ਆਪਣਾ ਨਵਾਂ ਵਸਾ ਲਿਆ ਚੰਡੀਗੜ੍ਹ, ਉਹਦਾ ਨਾਮ ਵੀ ਤੁਸੀਂ ਨਿਊ ਚੰਡੀਗੜ੍ਹ ਦੇ ਦਿੱਤਾ, ਫਿਰ ਤੁਸੀਂ ਇਹਦੇ ਤੋਂ ਕੀ ਲੈਣਾ, ਇਹਨੂੰ ਇੱਥੇ ਛੱਡ ਦਿਓ। ਹਾਂ, ਇੰਨਾ ਜ਼ਰੂਰ ਹੈ ਕਿ ਸਿਆਸੀ ਮਜਬੂਰੀ ਜਿਹੜੀ ਹੈ ਨਾ ਜੀ ਉਹ ਇਹਨਾਂ ਪਾਰਟੀਆਂ ਦੀ ਬਣੀ ਹੋਈ ਹੈ। ਇਹ ਮੂਰਖ ਬਣਾਉਣ ਵਾਲੀ ਜਿਹੜੀ ਨੀਤੀ ਹੈ ਇਹ ਵਰ੍ਹਿਆਂ ਤੋਂ ਚੱਲਦੀ ਰਹੀ ਹੈ ਇੱਥੇ ਪੰਜਾਬ ਦੇ ਵਿੱਚ। ਅਸਲ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਹੀ ਇਸ ਚੀਜ਼ ਨੇ ਸਾਰੇ ਨੇ ਕੀਤਾ ਕਿ ਜਿਹੜੇ ਸਿਆਸੀ ਪਾਰਟੀਆਂ ਨੇ ਉਹ ਕਦੀ ਸੁਹਿਰਦ ਨਹੀਂ ਰਹੀਆਂ ਪੰਜਾਬ ਦੀਆਂ ਹੱਕੀ ਮੰਗਾਂ ਦੇ ਵਾਸਤੇ। ਉਹ ਸਿਰਫ ਲਾਂਬੂ ਲਾਉਣਾ ਜਾਣਦੀਆਂ ਨੇ। ਉਹ ਦੇਖਦੀਆਂ ਨੇ ਇੱਥੇ ਹੁਣ ਅੱਗ ਮੱਗਦੀ ਹੈ, ਥੋੜਾ ਜਿਹਾ ਘਿਓ ਜਿਹੜਾ ਜੀ ਉਹਦੇ ਉੱਤੇ ਪਾ ਦਿਓ। ਇਹ ਉਸੇ ਤਰੀਕੇ ਦੇ ਨਾਲ ਪਾਉਣ ਦੀ ਜਿਹੜੀ ਸਾਜ਼ਿਸ਼ ਹੈ ਇੱਕ ਵਾਰੀ ਫੇਰ ਚੰਡੀਗੜ੍ਹ ਦੇ ਵਾਸਤੇ ਚੱਲ ਰਹੀ ਹੈ। ਅੱਜ ਤੇ ਅਗਲੀ ਗੱਲ ਕਰੀਏ 1984 ਦੇ ਕਤਲੇਆਮ ਦੀ। ਜਿਹੜੀ ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਆ ਉਸਨੇ ਭਾਰਤ ਦੇ ਨਿਆਂ ਸਿਸਟਮ ਤੇ ਇੱਕ ਇਹ ਇਲਜ਼ਾਮ ਲਾਇਆ ਕਿ ਇਹ ਫੇਲ ਹੋਏ ਆ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਦਾ ਜਿਹੜਾ ਸਿਸਟਮ ਹੈ ਉਹ ਫੇਲ ਹੋ ਗਿਆ, ਕਿ ਉਹ ਨਿਆਂ ਨਹੀਂ ਦੇ ਸਕਿਆ 1984 ਦੇ ਕਤਲੇਆਮ ਨੂੰ। ਬਿਲਕੁਲ ਜੀ, 30 ਸਾਲ ਦੇਖੋ ਹੋਣ ਜਾ ਰਹੇ ਨੇ ਭਲਕੇ 30 ਸਾਲ ਦਾ ਵਕਫਾ ਕੋਈ ਛੋਟਾ ਨਹੀਂ ਹੁੰਦਾ। 3 ਦਹਾਕੇ ਜਿਹੜੇ ਜੀ ਉਹ ਲੰਘ ਗਏ। ਕਿਸ ਚੀਜ਼ ਦੇ ਉੱਤੇ ਜਿਹੜਾ ਜੀ ਕਿਸ ਸਿਸਟਮ ਦੇ ਉੱਤੇ ਮਾਣ ਜਿਹੜਾ ਉਹ ਕੀਤਾ ਜਾਵੇ ਕਿ ਇਹਨਾਂ 30 ਸਾਲਾਂ ਦੇ ਦੌਰਾਨ ਜਿੰਨੀ ਸਿਆਸਤ ਇਹਦੇ ਇਸ ਜਿਹੜੇ ਇਸ਼ੂ ਦੇ ਉੱਤੇ ਹੋਈ ਹੈ, ਟਰੱਕਾਂ ਦੇ ਵਿੱਚ ਲਿਆ ਕੇ ਜਿਹੜੀਆਂ ਵਿਧਵਾਵਾਂ ਨੇ 1984 ਦੇ ਕਤਲੇਆਮ ਦੀਆਂ, ਉਹਨਾਂ ਨੂੰ ਇੱਥੇ ਇਲੈਕਸ਼ਨਾਂ ਦੇ ਵਿੱਚ ਵਰਤਿਆ ਗਿਆ। ਇੱਥੇ ਟਰੱਕਾਂ ਦੇ ਉੱਤੇ ਖੜੀਆਂ ਕਰ ਕਰਕੇ ਲੋਕਾਂ ਨੂੰ ਦਿਖਾਇਆ ਗਿਆ, ਉਹ ਵੀ ਅਕਾਲੀ ਦਲ ਦੇ ਵੱਲੋਂ, ਕਿ ਆਹ ਦੇਖੋ ਜੀ ਆਹ ਕੁਛ ਹੋਇਆ। ਪਰ ਇਨਸਾਫ ਦੇ ਨਾਂ ਦੇ ਉੱਤੇ ਕੀ ਹੋਇਆ ਜੀ ਉਸ ਮਾਮਲੇ ਦੇ ਉੱਤੇ? ਹੁਣ ਇਹ ਕਿਹਾ ਜਾ ਰਿਹਾ ਮਾਮਲਾ ਬਹੁਤ ਪੁਰਾਣਾ ਹੋ ਗਿਆ, ਗਵਾਹ ਜਿਹੜੇ ਉਹ ਰਹੇ ਨਹੀਂ। ਬੰਦ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਹੋਇਆ, ਪੰਜਾਬ ਬੰਦ ਦਾ ਸੱਦਾ। ਇੱਕ ਜਿਹੜੀ ਧਿਰ ਆ ਉਹ ਪੰਜਾਬ ਬੰਦ ਦਾ ਸੱਦਾ ਦੇ ਰਹੀ ਆ, ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਜਿਹੜਾ ਜੀ ਉਹ ਉਹਦਾ ਵਿਰੋਧ ਕਰ ਰਿਹਾ ਕਿ ਇੱਦਾਂ ਦਾ ਬੰਦ ਦਾ ਸੱਦਾ ਇਹਨਾਂ ਲੋਕਾਂ ਨੂੰ ਦੇਣ ਦਾ ਕੋਈ ਹੱਕ ਨਹੀਂ, ਜਿਨ੍ਹਾਂ ਨੇ ਸਮੇਂ ਦੇ ਰਹਿੰਦਿਆਂ ਹੋਇਆ
ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਉਹ ਨਹੀਂ ਕੀਤਾ। ਦੇਖਿਆ ਜਾਵੇ ਇੱਕ ਪੁਆਇੰਟ ਉਹਦਾ ਜਿਹੜਾ ਜੀ ਉਹ ਮੰਨਣ ਵਾਲਾ ਰਾਜੋਆਣਾ ਦਾ, ਜਿਹੜਾ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਕੀ ਕੀਤਾ, ਹੁਣ 30 ਸਾਲਾਂ ਬਾਅਦ ਤੁਸੀਂ ਫੇਰ ਬੰਦ ਦਾ ਸੱਦਾ ਦੇਈ ਜਾ ਰਹੇ ਹੋ। ਮਾਨਵੀ ਹੱਕਾਂ ਦੀ ਪੈਰਵੀ ਕਰਦਿਆਂ ਜਿਹੜਾ ਇੱਕ ਕੌਮਾਂਤਰੀ ਗਰੁੱਪ ਹੈ, ਹੁਣ ਉਹਦੀ ਵੀ ਰਿਪੋਰਟ ਆਈ ਹੈ ਜੀ। ਉਹ ਕਹਿੰਦੇ ਆ ਕਿ 1984 ਦੇ ਵਿੱਚ ਜੋ ਕੁਝ ਹੋਇਆ ਜ਼ਿੰਮੇਵਾਰ ਇਹਦੇ ਵਾਸਤੇ ਲੋਕਾਂ ਨੂੰ ਸਜ਼ਾ ਦੇਣ ਦੇ ਵਿੱਚ ਭਾਰਤ ਜਿਹੜਾ ਜੀ ਉਹ ਫੇਲ ਰਿਹਾ ਤੇ ਫਿਰਕੂ ਹਿੰਸਾ ਦੇ ਨਾਲ ਲੜਨ ਤੇ ਕਮਜ਼ੋਰ ਯਤਨ ਜਿਹੜੇ ਨੇ ਉਹਦਾ ਮੁਜ਼ਾਹਰਾ ਹੁੰਦਾ ਰਿਹਾ। ਇਹ ਹਿਊਮਨ ਰਾਈਟਸ ਵਾਚ ਹੈ ਜੀ, ਉਹਨੇ ਇਹ ਕਿਹਾ ਕਿ ਅਗਲੀਆਂ ਸਰਕਾਰਾਂ ਵੀ 1984 ਦੀਆਂ ਜਿਹੜੀਆਂ ਇਹ ਹੱਤਿਆਵਾਂ ਸੀਗੀਆਂ, ਹਿੰਸਾ ਤੇ ਵਧੀਕੀਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦੇ ਵਿੱਚ ਨਾਕਾਮਯਾਬ ਰਿਹਾ ਜੀ। ਔਰ ਉਹਨੇ ਇਹ ਵੀ ਕਿਹਾ ਕਿ ਫਿਰਕੂ ਹਿੰਸਾ ਜਿਹੜੀ ਹੈ ਜੀ ਉਹ ਨਜਿੱਠਣ ਦੇ ਮਾਮਲੇ ਦੇ ਵਿੱਚ ਬਹੁਤੇ ਉਪਰਾਲੇ ਜਿਹੜੇ ਉਹ ਨਹੀਂ ਕੀਤੇ ਜਾ ਸਕੇ। ਔਰ ਇਹ ਰਿਐਲਿਟੀ ਹੈ ਜੀ। ਮੇਰਾ ਖਿਆਲ ਇਸ ਰਿਪੋਰਟ ਨੂੰ ਕਿਸੇ ਵੀ ਹਾਲਤ ਦੇ ਵਿੱਚ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਇਸ਼ੂ ਦੇ ਉੱਤੇ ਬੜਾ ਇਹ ਸੈਂਸਿਟਿਵ ਜਿਹੜਾ ਜੀ ਉਹ ਇਸ਼ੂ ਹੈ ਕਿ ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਨੇ ਸਿਵਾਏ ਇਹਦੇ ਉੱਤੇ ਜਿਹੜਾ ਜੀ ਕੁਛ ਸੋਲਿਡ ਕਰਨ ਦੇ ਕੁਛ ਵੀ ਨਹੀਂ ਕੀਤਾ। ਹਾਂ, 49 ਦਿਨ ਦੀ ਜਿਹੜੀ ਸਰਕਾਰ ਸੀਗੀ, ਮੈਂ ਨਹੀਂ ਕਹਿੰਦਾ ਕਿ ਇਹਦਾ ਕ੍ਰੈਡਿਟ ਬਹੁਤ ਵੱਡਾ ਆਮ ਆਦਮੀ ਪਾਰਟੀ ਨੂੰ ਜਾਂ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤਾ ਜਾਣਾ ਚਾਹੀਦਾ। ਉਸ ਬੰਦੇ ਨੇ ਇੱਕ ਜੁਰਤ ਕੀਤੀ, ਉਹਨੇ SIT ਜਿਹੜੀ ਸੀ ਨਾ ਜੀ ਉਹ ਬਿਠਾ ਦਿੱਤੀ। ਇਹ ਤਾਂ ਇਹ SIT ਵੀ ਜਿਹੜੀਆਂ ਨੇ ਉਹ ਨਹੀਂ ਬਿਠਾ ਸਕੀਆਂ। ਸਿਰਫ ਉਹ ਚਾਹੇ ਵਾਜਪਾਈ ਦੀ ਸਰਕਾਰ ਹੋਵੇ, ਕਾਂਗਰਸ ਦੀਆਂ ਸਰਕਾਰਾਂ ਹੋਣ, ਮੌਜੂਦਾ ਜਿਹੜੀ ਸਰਕਾਰ ਬਣੀ ਹੈ ਸੈਂਟਰ ਵਿਚਲੀ, ਕੋਈ ਆਸ ਨਹੀਂ ਹੈ ਇਹਦੇ ਤੋਂ ਕਿ ਇੱਦਾਂ ਦਾ ਕੁਝ ਜਿਹੜਾ ਜੀ ਇਹ ਕਰੂਗੀ ਜਿਹਦੇ ਨਾਲ ਜ਼ਖਮਾਂ ਦੇ ਉੱਤੇ ਮਲਮ ਜਿਹੜੀ ਹੈ ਜੀ ਉਹ ਲੱਗੇ। ਇਹ ਜ਼ਖਮ ਉਹ ਨੇ 30 ਸਾਲ ਹੋ ਗਏ, ਅੱਜ ਵੀ ਰਿਸ ਰਹੇ ਨੇ, ਸ਼ਾਇਦ 30 ਸਾਲ ਹੋਰ ਬੀਤ ਜਾਣਗੇ, ਸਾਡੀਆਂ ਜਨਰੇਸ਼ਨ ਨਹੀਂ ਰਹਿਣਗੀਆਂ, ਇਹ ਜ਼ਖਮ ਜਿਹੜੇ ਨੇ ਨਾ ਜੀ ਉਦੋਂ ਵੀ ਰਿਸਦੇ ਰਹਿਣਗੇ। ਜੇ ਕਿਸੇ ਨੇ ਇਹਨਾਂ ਨੂੰ ਭੁਗਤਿਆ ਤਾਂ ਉਹ ਪਰਿਵਾਰ ਨੇ ਜਿਨ੍ਹਾਂ ਨੇ ਭੁਗਤਿਆ, ਜਿਨ੍ਹਾਂ ਦੇ ਜੀ ਜਿਉਂਦਿਆਂ ਸਾੜ ਦਿੱਤੇ ਗਏ ਸਨ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀਗਾ। ਐਸਾ ਤਬਾਹ ਕੀਤਾ ਕਿ ਅੱਜ ਤੱਕ ਮੁੜ ਕੇ ਉਹ ਵਸੇ ਹੀ ਨਹੀਂ ਜੀ। ਜੀ ਬਿਲਕੁਲ, ਇਹ ਵਾਕਿਆ ਹੀ ਬੜਾ ਸੈਂਸਿਟਿਵ ਵਿਸ਼ਾ ਹੈਗਾ ਆ, ਜਿਸ ਤੇ ਜਿਹੜੀ ਗੱਲਬਾਤ ਆ ਉਹ ਹੋਣੀ ਚਾਹੀਦੀ ਹੈ, ਹੁੰਦੀ ਵੀ ਰਹਿੰਦੀ ਆ। ਵੈਸੇ ਕੁਝ ਕੁ ਜਥੇਬੰਦੀਆਂ ਜਿਹੜੀਆਂ ਉਹ ਕਰਦੀਆਂ ਵੀ ਰਹਿੰਦੀਆਂ। ਮੇਰਾ ਲਾਸਟ ਕੁਐਸਚਨ ਹੋਊਗਾ ਜੀ, ਰਾਮ ਸ਼ੰਕਰ ਕਥੇਰੀਆ ਜਿਹੜੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣੇ ਆ, ਪਰ ਇਸ ਦਾ ਵੀ ਕਹਿੰਦੇ ਪਿਛੋਕੜ ਬਹੁਤਾ ਕੋਈ ਚੰਗਾ ਨਹੀਂ ਗਾ। ਬਿਲਕੁਲ ਜੀ, ਉਹਦੇ ਉੱਤੇ ਕੇਸ ਬੜੇ ਆ, ਤਕਰੀਬਨ 20 ਤੋਂ ਉੱਪਰ ਜਿਹੜੇ ਕੇਸ ਨੇ ਉਹਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਜਿਹੜੇ ਜੁੜੇ ਹੋਏ ਨੇ। ਪਤਾ ਨਹੀਂ BJP ਨੇ ਕਿੱਥੋਂ ਪੱਟ ਕੇ ਲਿਆਂਦਾ ਜੀ ਉਹਨੂੰ, ਬੰਦੇ ਨੂੰ ਇੱਥੇ ਲਿਆ ਕੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਫਿੱਟ ਕੀਤਾ। ਤੋ ਤੱਤੇ ਬਿਆਨ ਦੇਣ ਦੇ ਵਾਸਤੇ ਉਹ ਵਾਹਵਾ ਮਸ਼ਹੂਰ ਹੈ, ਗਮ ਭੜਕਾਉਣ ਦੇ ਵਾਸਤੇ ਜਿਹੜਾ ਜੀ ਉਹ ਵਾਹਵਾ ਮਸ਼ਹੂਰ ਹੈ। ਸ਼ਾਂਤਾ ਕੁਮਾਰ ਤਾਂ ਸ਼ਾਂਤ ਜਿਹਾ ਬੰਦਾ ਸੀਗਾ, ਉਹ ਕਿਤੇ ਕਿਤੇ ਹੀ ਬਿਆਨ ਦੇ ਦਿੰਦਾ ਸੀਗਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਹਿ ਕੇ। ਤੇ ਉਹ ਇਹ ਹੁਣ ਜਿਹੜਾ ਜੀ ਸਿੱਧਾ ਪਊਗਾ। ਸ਼ਾਇਦ BJP ਜਿਹੜੀ ਹੈ ਜੀ ਉਹਨੇ ਕਿਤੇ ਪੰਜਾਬੀ ਦੀ ਜਿਹੜੀ ਕਹਾਵਤ ਆ ਉਹ ਸੁਣ ਲਈ ਹੋਵੇ ਤੇ ਲੋਹੇ ਨੂੰ ਲੋਹਾ ਕੱਟਦਾ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਜਿਹੜੇ ਕੁਝ ਬਦਲਾਅ ਆ ਉਹ ਦੇਖਣ ਨੂੰ ਮਿਲ ਰਹੇ ਆ। ਰਾਜਨੀਤੀ ਦੇ ਵਿੱਚ ਵੀ ਵੈਸੇ ਵੀ ਬਹੁਤ ਸਾਰੇ ਬਦਲਾਅ ਆ ਜਿਹੜੇ ਉਹ ਆਉਣ ਵਾਲੇ ਆ। ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਤੁਰ ਗਈ ਪੁੱਟਣ ਪਹਾੜਾਂ ਨੂੰ ਭੀੜ ਭਾਰੀ, ਸ਼ੀੜੀ ਜਿੱਤਣ ਜਿਉਂ ਕਦੇ ਫਰਿਆਦ ਜਾਵੇ। ਤੁਰ ਗਈ ਪੁੱਟਣ ਪਹਾੜਾਂ ਨੂੰ ਭੀੜ ਭਾਰੀ, ਸ਼ੀਰੀ ਜਿੱਤਣ ਜਿਉਂ ਕਦੇ ਫਰਿਆਦ ਜਾਵੇ। ਕਹਿੰਦੇ ਆ ਗਈ ਪਹਾੜ ਦੇ ਹੇਠ ਦੌਲਤ, ਮਾਲ ਪਿਆ ਹੋਈ ਬਰਬਾਦ ਜਾਵੇ। ਜਦੋਂ ਪੇਸ਼ੀ ਅਦਾਲਤ ਦੀ ਕਦੇ ਆਉਂਦੀ, ਸਾਨੂੰ ਇਹਦੀ ਵੀ ਆ ਫਿਰ ਯਾਦ ਜਾਵੇ। ਕਿਧਰੇ ਮਾਲ ਇਹ ਦੇਸ਼ ਦਾ ਪਰਤ ਆਵੇ, ਫਿਰ ਤਾਂ ਜਿਉਣ ਲਈ ਆ ਸਵਾਲ ਜਾਵੇ। ਤੌੜੀ ਤੋਂ ਜਦੋਂ ਸੀ ਕਿਸੇ ਢੱਕਣ, ਹੋਈ ਸਿਰਫ ਸੜਿਆਨ ਸੀ ਉੱਥੋਂ। ਲਾਇਆ ਤੌੜੀ ਤੋਂ ਜਦੋਂ ਸੀ ਕਿਸੇ ਢੱਕਣ, ਹੋਈ ਸਿਰਫ ਸੜਿਆਨ ਸੀ ਜ਼ਾਹਰ ਉੱਥੋਂ। ਪਰਬਤ ਛੱਡੋ ਪਹਾੜੀ ਜਦ ਗਈ ਚੁੱਕੀ, ਚੂਹੀ ਨਿਕਲ ਕੇ ਆਈ ਸੀ ਬਾਹਰ ਉੱਥੋਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਨੂੰ ਦੱਸਦੇ ਨੇ ਪੰਜਾਬ ਬਾਰੇ ਕਿ ਉੱਥੇ ਕੀ ਕੁਛ ਹੋ ਰਿਹਾ, ਭਾਰਤ ਦੇ ਵਿੱਚ ਜਿਹੜਾ ਰਾਜਨੀਤੀ ਦੇ ਵਿੱਚ ਹੈਡਲਾਈਨਸ ਪੜ੍ਹਦੇ ਆ ਉਸ ਦੇ ਪਿੱਛੇ ਕੀ ਹੋ ਰਿਹਾ ਆ। ਤੇ ਜੀ ਜਾਂਦੇ ਆਪਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 408 272 2500, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਸ ਤੋਂ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜ਼ਲ ਭਰਾ ਦਲੀਪ ਸਿੰਘ ਤੇ ਅਵਤਾਰ ਸਿੰਘ ਪਾਵਲਰ ਤੋਂ, ਰਜਿੰਦਰ ਕੌਰ ਸੈਨੋਜ਼ੇ ਤੋਂ, ਰਜਿੰਦਰ ਕੁਮਾਰ ਫਰੈਜ਼ਨੋ ਤੋਂ। ਬਹੁਤ ਬਹੁਤ ਤੁਹਾਡੇ ਧੰਨਵਾਦੀਆਂ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ,
ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।